इस रेस्टोरेंट का नाम है इंडिया विलेज। हाँ 1695 राजे के खाओ जी। वाह 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 वाह। ਵੈਜੀਟੇਬਲ ਸਾਗ ਬਣਾਈਦਾ ਜਿੱਦਾਂ ਭੁੱਲ ਜਾਓਗੇ ਤੁਸੀਂ ਪੰਜਾਬ ਵਾਲਾ ਤੇ ਦੇਖੋਗੇ ਸਾਗ ਪਨੀਰ। ਅਸੀਂ ਉੱਥੋਂ ਕਾਫੀ ਸ਼ਾਪ ਸੀਗੀ ਸਾਡੇ ਕੋਲ, ਇਟਾਲੀਅਨ ਕਾਫੀ ਸ਼ਾਪ, ਅਸੀਂ ਉਹਦੇ ਲਈ ਕੰਮ ਕਰਦੇ ਕਾਫੀ ਇਟਾਲੀਅਨ ਕਾਫੀ। ਉਹਨਾਂ ਨੇ ਸਾਨੂੰ ਆਫਰ ਕੀਤੀ 96 ਦੇ ਵਿੱਚ ਕਿ ਅਸੀਂ ਇਹ ਕਾਫੀ ਸ਼ਾਪ ਵੇਚਣੀ ਆ ਵੀ ਪਹਿਲ ਤੁਹਾਨੂੰ ਦੇਣੀ ਵੀ ਤੁਸੀਂ ਬਹੁਤ ਹਾਰਡ ਵਰਕਰ ਬੰਦੇ ਆ ਵੀ ਅਸੀਂ 96 ਵਿੱਚ ਉਹਨੇ ਸਾਨੂੰ ਸਿਰਫ $10,000 ਉਹਨੇ ਸਾਨੂੰ ਦਿੱਤੀ। ਇਹ ਹਾਲ ਦੀ ਕਪੈਸਿਟੀ 150 ਤਾਂ ਈਜ਼ੀ ਆ। अच्छा अच्छा। ਤੇ ਸਾਡੇ ਕੋਲ ਲਾਟ ਆਫ ਪਾਰਕਿੰਗ ਆ, ਤੁਸੀਂ ਦੇਖ ਹੀ ਚੁੱਕੇ ਬਾਅਦ ਜੀ ਬਿਲਕੁਲ। ਪਾਰਕਿੰਗ ਵੀ ਆਲੇ ਦੁਆਲੇ ਬਹੁਤ ਜ਼ਿਆਦਾ ਆ। ਜੋ ਸਾਡੇ ਮੈਨੂ ਤੇ ਪ੍ਰਾਈਸ ਹੈਗੀ ਆ ਡੈਸ਼ਰੀ ਪ੍ਰਾਈਸ ਆ, ਉਹਨੂੰ ਅਸੀਂ ਡਿਨਰ ਦੇ ਤੇ ਲੰਚ ਦੇ ਵਿੱਚ ਬਦਲਤਾ। ਜੋ ਸਾਡੇ ਇੱਕ ਡੈਸ਼ਰੀ ਪ੍ਰਾਈਸ ਹੈ ਜਿੱਦਾਂ 1695 ਜਾਂ 1395 ਜਾਂ 1195 ਆ, ਉਹਦੇ ਵਿੱਚ ਪੂਰਾ ਡਿਨਰ ਦੇ ਦਈਦਾ, ਰਾਈਸ ਵੀ ਦੇ, ਨਾਨ ਵੀ ਦੇਈਦਾ, ਰੋਟੀ ਜੇ ਕੋਈ ਮੰਗੇ ਰੋਟੀ ਵੀ ਦੇਈਦੀ ਆ। ਤੇ ਨਾਲ ਜਿਹੜਾ ਆਊਗਾ ਜਿਹੜਾ ਪੰਜਾਬੀ ਰੇਡੀ ਖਾਸ ਕਰਕੇ ਤੁਹਾਡਾ ਮੱਲੀ ਸਾਹਿਬ ਦਾ ਹਰਜੋਤ ਭਾਜੀ ਦਾ ਨਾਲ ਹੋਊਗਾ ਨਾ, 10% ਡਿਸਕਾਊਂਟ ਵੀ ਦੇਵਾਂਗੇ। ओके क्या बात है, क्या बात है। पंजाब रेडियो यूएसए ਦੇ ਨੈਸ਼ਨਲ ਨੈਟਵਰਕ, ਇੰਟਰਨੈਸ਼ਨਲ ਨੈਟਵਰਕ ਔਰ ਸਾਡੇ ਡਿਜੀਟਲ ਪਲੇਟਫਾਰਮਸ ਤੋਂ ਮਸੂਦ ਮੱਲੀ ਆਪਣੇ ਸਭ ਸਤਿਕਾਰਯੋਗ ਸਰੋਤਿਆਂ ਨੂੰ ਔਰ ਸਭ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਹਿੰਦਾ। ਅੱਜ ਅਸੀਂ ਮੌਜੂਦ ਹਾਂ ਜੀ ਸੈਕਰਾਮੈਂਟੋ, ਔਰ ਸੈਕਰਾਮੈਂਟੋ ਅਸੀਂ ਜਿੱਥੇ ਮੌਜੂਦ ਹਾਂ ਇਸ ਰੈਸਟੋਰੈਂਟ ਦਾ ਨਾਮ ਹੈ इंडिया विलेज। बड़ा कमाल का रेस्टोरेंट है। मैं आप हुणे लंगर खादा जी, मैं कहने बल्ले बल्ले है। और इस रेस्टोरेंट ਨੂੰ जो ऑन करते हैं ਜਿਹੜੇ ਇਹਨੂੰ ਚਲਾਉਂਦੇ ਨੇ ਉਹ ਨੇ ਜੀ ਗੁਰਮੇਲ ਬਾਸੀ ਜੀ ਜੋ ਮੇਰੇ ਨਾਲ ਮੌਜੂਦ ਨੇ। ਗੁਰਮੇਲ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਜੀ। ਸਤਿ ਸ੍ਰੀ ਅਕਾਲ ਜੀ। ਤੇ ਕੀ ਹਾਲ ਚਾਲ? ਬਹੁਤ ਵਧੀਆ। ਪਹਿਲਾਂ ਤੁਹਾਡਾ ਬਹੁਤ ਸ਼ੁਕਰੀਆ ਜੀ, ਤੁਸੀਂ ਆਏ ਏਡੀ ਦੂਰੋਂ ਚੱਲ ਕੇ। ਹਰਜੋਤ ਭਾਜੀ ਦਾ, ਬਲਵਿੰਦਰ ਭੈਣ ਜੀ ਦਾ, ਪੰਜਾਬੀ ਰੇਡੀਓ ਸਾਰੀ ਟੀਮ ਦਾ ਬਹੁਤ ਥੈਂਕ ਯੂ ਕਰਦੇ ਜਿਹੜੇ ਸਾਡੇ ਕੋਲ ਆਏ। ਰੱਬ ਚੜ੍ਹਦੀ ਕਲਾ 'ਚ ਰੱਖੇ। ਥੈਂਕ ਯੂ ਜੀ। ਗੁਰਮੇਲ ਬਾਸੀ ਹੁਣੇ ਅੱਜ ਅਗਰ ਇਸ ਸ਼ਾਨਦਾਰ ਰੈਸਟੋਰੈਂਟ ਤੱਕ ਪਹੁੰਚੇ ਨੇ ਤੇ ਇਹ ਇੱਕ ਦਿਨ ਦਾ ਸਫ਼ਰ ਨਹੀਂ। ਮੈਨੂੰ ਜਿਹੜੀ ਇਨਫੋਰਮੇਸ਼ਨ ਲੱਭੀ ਉਹ ਇਹ ਲੱਭੀ ਕਿ ਮਿਹਨਤ ਤੇ ਯਕੀਨ ਰੱਖਣ ਵਾਲੇ ਨੇ, ਡਟ ਕੇ ਮਿਹਨਤ ਕੀਤੀ, ਡਟ ਕੇ ਰਗੜੇ ਖਾਦੇ, ਰੁਕੇ ਨਹੀਂ। ਬੇਸ਼ੱਕ ਜਿੱਡੀਆਂ ਵੀ ਔਖਲਾਂ ਆਈਆਂ ਉਹਨਾਂ ਨੂੰ ਝੱਲ ਕੇ ਇੱਥੇ ਤੱਕ ਕੱਪੜੇ। ਗੁਰਮੇਲ ਜੀ ਇਹ ਸਕਸੈਸਫੁਲ ਸਟੋਰੀ ਹੈ ਜਿਹੜੀ, ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਅਮਰੀਕਾ ਤੁਹਾਡੇ ਆਉਣ ਤੋਂ ਬਾਅਦ ਇੱਥੇ ਤੱਕ ਦਾ ਜਿਹੜਾ ਸਫ਼ਰ ਆ ਉਹਨੂੰ ਜ਼ਰਾ ਆਪ ਆਪਣੀ ਜ਼ੁਬਾਨੀ ਬਿਆਨ ਕਰੋ। ਹਾਂਜੀ, ਸਾਡਾ ਜਿਹੜਾ ਪਹਿਲਾਂ ਸਫ਼ਰ ਸ਼ੁਰੂ ਹੋਇਆ ਮਰੀਨ ਕਾਉਂਟੀ ਦੇ ਵਿੱਚ, ਛੋਟਾ ਜਿਹਾ ਟਾਊਨ ਪੈਂਦਾ ਇੱਕ ਜੀ, ਉਹਨੂੰ ਸੋਸਰੇਟੋ ਕਹਿੰਦੇ ਆ। ਅੱਛਾ। ਤਕਰੀਬਨ 3000 ਬੱਸਾਂ ਉੱਥੇ ਦੇ ਲੋਕਾਂ ਦੀ। ਅਸੀਂ ਉੱਥੋਂ ਕਾਫੀ ਸ਼ਾਪ ਸੀਗੀ ਸਾਡੇ ਕੋਲ, ਇਟਾਲੀਅਨ ਕਾਫੀ ਸ਼ਾਪ, ਅਸੀਂ ਉਹਦੇ ਲਈ ਕੰਮ ਕਰਦੇ ਕਾਫੀ ਇਟਾਲੀਅਨ ਕਾਫੀ। ਅਤੇ ਅਸੀਂ, ਮੈਂ ਤਾਂ ਮੇਰੀ ਵਾਈਫ ਬਲਵੀਰ ਬਾਸੀ, ਅਸੀਂ ਦੋਹਾਂ ਨੇ ਬਹੁਤ ਮਿਹਨਤ ਕੀਤੀ, ਕੰਮ ਕੀਤਾ। ਉਸ ਲੇਡੀ ਦੀ ਇੱਕ ਬੇਕਰੀ ਸੀਗੀ ਅਤੇ ਉਹਦੇ ਵਿੱਚ ਮੈਂ ਵੀ ਕੰਮ ਕੀਤਾ, ਮੇਰੀ ਵਾਈਫ ਨੇ ਵੀ ਕੰਮ ਕੀਤਾ, ਪਲੱਸ ਕਾਫੀ ਸ਼ਾਪ ਸੀ ਉੱਥੇ ਕੰਮ ਕੀਤਾ, ਸਟਾਪ ਕਰਸਾਨ। ਅਤੇ ਉਸ ਤੋਂ ਬਾਅਦ ਅਸੀਂ ਉੱਥੇ ਬਹੁਤ ਜ਼ਿਆਦਾ ਮਿਹਨਤ ਕੀਤੀ। ਮਿਹਨਤ ਤੋਂ ਬਾਅਦ ਉਹਨਾਂ ਨੇ ਸਾਨੂੰ ਆਫਰ ਕੀਤੀ 96 ਦੇ ਵਿੱਚ ਕਿ ਅਸੀਂ ਇਹ ਕਾਫੀ ਸ਼ਾਪ ਵੇਚਣੀ ਆ ਵੀ ਪਹਿਲ ਤੁਹਾਨੂੰ ਦੇਣੀ ਵੀ ਤੁਸੀਂ ਬਹੁਤ ਹਾਰਡ ਵਰਕਰ ਬੰਦੇ ਆ। ਵੀ ਹਸਬੈਂਡ ਵਾਈਫ ਉਹਨਾਂ ਸਾਡੇ ਟਰਸਟ ਉਹ ਕਰਦੀ ਅਤੇ ਵੈਰੀ ਸਕਸੈਸਫੁਲ ਜਿੱਦਾਂ, ਅਤੇ ਬਹੁਤ ਹਾਰਡ ਵਰਕਿੰਗ ਸੀਗੇ ਅਸੀਂ। ਵੀ ਅਸੀਂ 96 ਵਿੱਚ ਉਹਨੇ ਸਾਨੂੰ ਸਿਰਫ $10,000 ਉਹਨੇ ਸਾਨੂੰ ਦਿੱਤੀ। ਵਾਹ ਵਾਹ, ਬੱਲੇ ਬੱਲੇ ਬੱਲੇ, ਨੀਤਾਂ ਨੂੰ ਮੁਰਾਦਾਂ। ਹਾਂਜੀ ਬਿਲਕੁਲ ਜੀ ਬਿਲਕੁਲ। ਅਤੇ ਅਸੀਂ ਉਹਨਾਂ ਨੂੰ ਉਸ ਕਾਫੀ ਸ਼ਾਪ ਨੂੰ 3 ਸਾਲ ਚਲਾਇਆ। ਵਾਹ। 3 ਸਾਲ ਚਲਾ ਕੇ ਬੜੀ ਮਿਹਨਤ ਕੀਤੀ। ਫਿਰ ਉੱਥੇ ਸਟਾਰਬਕ ਆ ਗਿਆ, ਪੀਟ ਕੈਫੇ ਆ ਗਈ, ਹੋਰ ਵੀ ਲੋਕਲ ਕਾਫੀ ਸ਼ਾਪ ਆ ਗਈਆਂ। ਕੰਪੀਟੀਸ਼ਨ ਯਾਨੀ ਬਹੁਤ ਜ਼ਿਆਦਾ ਕਾਫੀ ਸ਼ਾਪ ਦਾ। ਫਿਰ ਅਸੀਂ ਹੌਲੀ ਹੌਲੀ ਉੱਥੇ ਚਾਹ ਸਟਾਰਟ ਕੀਤੀ। ਚਾਹ ਦੇ ਵਿੱਚ ਆਲਮੰਡ ਮਿਲਕ ਚਾਹੇ, ਸੋਏ ਮਿਲਕ ਚਾਹੇ, ਫੈਟ ਫਰੀ ਮਿਲਕ ਚਾਹੇ, ਰੈਗੂਲਰ ਮਿਲਕ ਚਾਹੇ, ਇੱਦਾਂ ਦੀ 4 5 6 ਕਿਸਮ ਦੀ ਚਾਹ, ਡੀਕੈਫ ਚਾਹ ਸਟਾਰਟ ਕੀਤੀਆਂ। ਅਤੇ ਵਿੱਚ ਦਾਲ ਮਸਰਾਂ ਦੀ, ਕਦੇ ਮਾਹਾਂ ਦੀ ਦਾਲ, ਕਦੇ ਸਬਜ਼ੀ ਬਣਾਉਣੀ ਸਟਾਰਟ ਕੀਤੀ। ਮਤਲਬ ਹੌਲੀ ਹੌਲੀ ਸਟੈਪ ਬਾਏ ਸਟੈਪ ਉਹਨਾਂ ਨੇ ਸਾਨੂੰ 96 ਦੇ ਦਿੱਤਾ ਅਤੇ ਅਸੀਂ ਸਟੈਪ ਬਾਏ ਸਟੈਪ ਅਸੀਂ ਚੜ੍ਹਦੇ ਗਏ, ਤਾਂ ਪੌੜੀਆਂ ਚੜ੍ਹਦੇ ਗਏ। ਅਤੇ ਫਾਈਨਲੀ ਅਸੀਂ 98 ਦੇ ਵਿੱਚ ਆਫਟਰ 2 ਈਅਰ ਅਸੀਂ ਉਹਨੂੰ ਕਮਰਸ਼ੀਅਲ ਬਣਾ ਕੇ ਅਤੇ ਆਪਣਾ ਹੌਟ ਫਿੱਟ ਕਰਤੀ ਸੀ। ਸ਼ਾਨਦਾਰ। ਹੌਟ ਫਿੱਟ ਕਰਕੇ ਤਾਂ ਅਸੀਂ ਸਲੋਲੀ ਸਾਡੇ ਕੋਲ ਮਤਲਬ ਸਾਡੇ ਉਸ ਟਾਈਮ ਪੋਲੀਟੀਕਲ ਸਾਇਲਮ ਦਾ ਇੱਥੇ ਬੜਾ ਜ਼ੋਰ ਹੁੰਦਾ ਜੀ 98 97 ਦੇ ਵਿੱਚ।
ਤੇ ਲੋਕੀ ਕਾਫੀ ਮੇਰੇ ਯਾਰ ਦੋਸਤ ਵੀ ਫੈਮਿਲੀ ਵਾਲੇ ਵੀ ਪੋਲੀਟੀਕਲ ਅਸਾਈਲਮ ਲੈਣਾ, ਕਿਉਂਕਿ ਅਸੀਂ ਸਿਰਫ ਸੈਨ ਫਰਾਂਸਿਸਕੋ ਤੋਂ 3 ਮੀਲ ਦੀ ਦੂਰੀ ਤੇ ਜੀ ਵਿਚਾਲੇ ਜਿੱਦਾਂ ਨਾ ਗੋਲਡਨ ਗੇਟ ਬ੍ਰਿਜ ਹੀ ਪੈਂਦਾ, ਗੋਲਡਨ ਗੇਟ ਬ੍ਰਿਜ ਟੱਪੇ ਦੇ ਨਾਲ ਹੀ ਸੈਨ ਫਰਾਂਸਿਸਕੋ ਆ ਜਾਂਦਾ। ਬਿਲਕੁਲ ਇਦਾਂ ਹੀ। ਤੇ ਉਹ ਸਾਡੇ ਕੋਲ ਲੋਕੀ ਆਉਂਦੇ ਹੁੰਦੇ ਸੀ, ਸਾਡੇ ਯਾਰ ਦੋਸਤ ਫੈਮਲੀਆਂ, ਤੇ ਉਹਨਾਂ ਨੇ ਸਾਰਿਆਂ ਲੋਕਾਂ ਨੇ ਰੈਸਟੋਰੈਂਟਾਂ 'ਚ ਕੰਮ ਕੀਤਾ। ਕੋਈ ਆਪਣਾ ਕਿਸ ਤਰ੍ਹਾਂ ਆਈਡੀਆ ਦਾ, ਕੋਈ ਕਿਸ ਤਰ੍ਹਾਂ ਆਈਡੀਆ ਦਾ। ਅਸੀਂ ਉਹਨਾਂ ਦਾ ਆਈਡੀਆ ਲੈ ਕੇ ਤੇ ਨਿਚੋੜ ਅਸੀਂ ਆਪ ਕੱਢਦੇ ਸੀ। ਵਾਹ ਵਾਹ। ਨਿਚੋੜ ਕੱਢ ਕੇ ਹੌਲੀ ਹੌਲੀ ਅਸੀਂ ਉਹਨੂੰ ਇੰਡੀਅਨ ਸ਼ਕਲ ਬਣਾਈ, ਬਿਲਕੁਲ ਸ਼ਕਲ ਬਣਾ ਕੇ ਮਤਲਬ ਪੰਜਾਬੀ ਰਸੋਈ ਦੇ ਤੌਰ ਤੇ ਉਹਨੂੰ ਪੇਸ਼ ਕੀਤਾ। ਵਾਹ ਬਈ ਵਾਹ। ਉਸ ਤੋਂ ਬਾਅਦ ਫਿਰ ਅਸੀਂ ਉਹਨੂੰ 26 ਸਾਲ ਚਲਾਇਆ। ਕੀ ਬਾਤ ਹੈ। 26 ਈਅਰ ਬਹੁਤ ਹਾਰਡ ਵਰਕ ਕੀਤਾ ਜੀ। ਸਾਡੀ ਕੁੜੀ ਰਾਜਕੌਰ ਰਾਜਵਾਸੀ, ਉਹਨੇ ਸਾਡਾ ਬਹੁਤ ਸਾਥ ਦਿੱਤਾ, ਸਾਡੇ ਨਾਲ ਹੀ ਰਹੀ ਸਦਾ। ਉਹ 11 ਸਾਲ ਦੀ ਜਦੋਂ ਉਹ ਕੰਮ ਉਹਨੇ ਸਟਾਰਟ ਕੀਤਾ, ਭਾਂਡੇ ਮਾਂਜਣੇ ਸਭ ਕੁਛ, ਮਤਲਬ ਉਹਦਾ ਮੋਰ ਕੈਸ਼ੀਏਟਰ ਵੀ ਉਹ ਕੰਮ ਕਰਦੀ ਸੀ। ਸ਼ਾਨਦਾਰ। ਬਹੁਤ ਨੇ ਸਾਡਾ ਸਾਥ ਦਿੱਤਾ ਤੇ ਬਹੁਤ ਅਸੀਂ ਸਕਸੈਸਫੁਲ ਹੋ ਰਹੇ। ਉਸ ਤੋਂ ਬਾਅਦ ਵੀ ਉੱਥੇ ਦੀਆਂ ਪ੍ਰਾਈਸਾਂ ਬਹੁਤ ਹਾਈ ਹੋ ਗਈਆਂ। ਫਿਰ ਸਾਨੂੰ 2 ਮਹੀਨੇ ਪਹਿਲਾਂ ਅਸੀਂ ਇੱਥੇ ਮੂਵ ਹੋਏ ਤੇ ਆਹ ਰੈਸਟੋਰੈਂਟ ਅਸੀਂ ਖੋਲ੍ਹਿਆ, ਇੰਡੀਆ ਵਿਲੇਜ ਰੈਸਟੋਰੈਂਟ ਜੀ। ਇਹ ਹੈ ਇੰਡੀਆ ਵਿਲੇਜ ਰੈਸਟੋਰੈਂਟ ਤੱਕ ਦੀ ਉਹ ਸਕਸੈਸਫੁਲ ਸਟੋਰੀ ਜਿਹਦੇ ਮਗਰ 26 ਸਾਲ ਨੇ ਜਿਹੜੇ ਉਹ ਮੌਜੂਦ ਨੇ। ਸੋ ਇਹਨਾਂ 26 ਸਾਲਾਂ ਦਾ ਨਿਚੋੜ ਹੈ ਜੋ ਉਹ ਇੰਡੀਆ ਵਿਲੇਜ ਰੈਸਟੋਰੈਂਟ ਹੈ। ਸੋ ਜ਼ਰੂਰ ਆਓ, ਸੈਕਰਾਮੈਂਟੋ ਸਰਚ ਕਰੋ ਔਰ ਆ ਕੇ ਆਨੰਦ ਮਾਣੋ ਔਰ ਇੱਥੋਂ ਦੇ ਜਿਹੜੇ ਖਾਣੇ ਨੇ ਉਹਨਾਂ ਦਾ ਸਵਾਦ ਲਓ। ਗੁਰਮੇਲ ਬਾਸੀ ਜੀ, ਇੰਡੀਆ ਵਿਲੇਜ ਇੱਕ ਰੈਸਟੋਰੈਂਟ ਹੀ ਨਹੀਂ, ਇੱਕ ਪੂਰੀ ਕਹਾਣੀ ਹੈ, ਇੱਕ ਮਿਹਨਤ ਦੀ ਦਾਸਤਾਨ ਹੈ। ਕੀ ਇਹਦੀ ਖਾਸ ਖੂਬੀ ਹੈ ਕਿ ਬਾਕੀ ਸਭ ਕੁਝ ਛੱਡ ਕੇ ਇੱਥੇ ਆਣ ਜਾਂ ਇੱਕ ਵਾਰ ਟਰਾਈ ਕਰਨ? ਕੀ ਇਸ ਬਾਰੇ ਤੁਸੀਂ ਜਿਹੜੀ ਸਪੈਸ਼ਲਿਟੀ ਹੈ ਉਸ ਬਾਰੇ ਦੱਸੋਗੇ ਜਾਂ ਸੱਦਾ ਦਿਓਗੇ? ਜਿੱਦਾਂ ਮੈਂ ਤੁਹਾਨੂੰ ਪਿੱਛੇ ਦੱਸ ਚੁੱਕਾ ਕਿ ਅਸੀਂ ਜਿੱਦਾਂ ਘਰ ਵਰਗੇ ਮਾਹੌਲ ਵਾਂਗੂ ਕੰਮ ਕੀਤਾ ਉੱਥੇ ਨਾ, ਵੀ ਸਾਨੂੰ ਇੰਨਾ ਰੈਸਟੋਰੈਂਟ ਦਾ ਐਕਸਪੀਰੀਅੰਸ ਨਹੀਂ ਸੀ, ਪਰ ਅਸੀਂ ਜੋ ਕੰਮ ਕੀਤਾ, ਜਿੱਦਾਂ ਆਪਾਂ ਇੰਡੀਆ ਜਾਂ ਪਾਕਿਸਤਾਨ ਦੇ ਵਿੱਚ ਆਪਾਂ ਬੈਕਗਰਾਊਂਡ ਪੰਜਾਬ ਚਲ ਜਾਈਏ ਤੇ ਘਰ ਦੇ ਵਿੱਚ ਜੋ ਮਾਹੌਲ ਹੁੰਦਾ ਸੀ ਉਹ ਸਾਨੂੰ ਕੁਕਿੰਗ ਕੀਤੀ, ਮਤਲਬ ਹੈਲਥੀ ਫੂਡ, ਵੈਰੀ ਹੈਲਥੀ ਫੂਡ, ਉਹਨੂੰ ਅਸੀਂ ਪਹਿਲ ਦਿੰਦੇ ਹਾਂ। ਗੁੱਡ ਗੁੱਡ। ਤੇ ਕੋਈ ਆਇਲ ਨਹੀਂ ਬਾਹਲਾ ਯੂਜ਼ ਕਰਦੇ, ਕਿੱਦਾਂ ਵੀ ਆ, ਬਹੁਤ ਵਧੀਆ ਫੂਡ ਬਣਾ ਕੇ ਦਿੰਦੇ ਆ। ਤੇ ਸਾਡੇ ਕੋਲ ਹਾਲ ਵੀ ਸੋਹਣਾ, ਬਹੁਤ ਵਧੀਆ ਜੀ। ਬਿਲਕੁਲ। ਕਿੰਨੀ ਕੈਪੈਸਿਟੀ ਹੈ ਬਾਸੀ ਸਾਹਿਬ ਇਹਦੀ ਹਾਲ ਦੀ? ਇਹ ਹਾਲ ਦੀ ਕੈਪੈਸਿਟੀ ਤਾਂ ਜਿੱਦਾਂ ਲਿਖ ਕੇ ਉਹਨਾਂ ਨੇ ਲਾਇਆ 168। ਅੱਛਾ ਜੀ। ਪਰ ਜਿੱਦਾਂ 150 ਤਾਂ ਈਜ਼ੀ ਆ। ਅੱਛਾ ਅੱਛਾ। ਤੇ ਸਾਡੇ ਕੋਲ ਲਾਟ ਆਫ ਪਾਰਕਿੰਗ ਆ, ਤੁਸੀਂ ਦੇਖ ਹੀ ਚੁੱਕੇ ਬਾਅਦ। ਜੀ ਜੀ ਬਿਲਕੁਲ। ਪਾਰਕਿੰਗ ਵੀ ਆਲੇ ਦੁਆਲੇ ਬਹੁਤ ਜ਼ਿਆਦਾ ਆ। ਠੀਕ ਹੈ। ਤੇ ਕੋਈ ਐਸੀ ਪ੍ਰੋਬਲਮ ਨਹੀਂ ਹੈਗੀ। ਬਿਲਕੁਲ ਠੀਕ। ਤੇ ਹਾਲ ਵੀ ਤੁਸੀਂ ਦੇਖ ਸਕਦੇ ਹੋ, ਬਹੁਤ ਵਧੀਆ ਹਾਲ ਆ ਸਭ। ਬਿਲਕੁਲ ਇਸ ਤਰ੍ਹਾਂ ਹੀ ਹੈ। ਸਾਡੇ ਦਰਸ਼ਕ ਔਰ ਸਰੋਤੇ ਦੇਖਣਗੇ ਵੀ ਹਾਲ ਦੇ ਕੁਝ ਫੋਟੋਜ਼ ਤੁਹਾਡੇ ਵਾਸਤੇ ਆ, ਦੇਖੋ ਅਸੀਂ ਚੁਣੇ ਵੀ ਨੇ। ਇਹ ਦੱਸੋ ਕਿ ਫੂਡ ਦੇ ਮਾਮਲੇ 'ਚ ਕੋਈ ਸਪੈਸ਼ਲ ਡੀਲਸ, ਆਫਰਸ, ਕੋਈ ਬਫੇ ਟਾਈਪ ਕੀ ਕੋਈ ਉਸ ਬਾਰੇ ਦੱਸੋ? ਬਿਲਕੁਲ ਜੀ। ਜਿੱਦਾਂ ਹੁਣ ਅਸੀਂ ਪਹਿਲਾਂ ਇਸ ਰੈਸਟੋਰੈਂਟ ਨੂੰ ਚਾਲੂ ਕਰਨ ਦੇ ਲਈ, ਸਟਾਰਟ ਕਰਨ ਲਈ ਅਸੀਂ ਸਭ ਕੁਝ ਸਪੈਸ਼ਲ ਲਾਤਾ। ਜੋ ਸਾਡੇ ਮੈਨੂ ਤੇ ਪ੍ਰਾਈਸ ਹੈਗੀ ਆ, ਡੈਸ਼ਰੀ ਪ੍ਰਾਈਸ ਆ, ਉਹਨੂੰ ਅਸੀਂ ਡਿਨਰ ਤੇ ਲੰਚ ਦੇ ਵਿੱਚ ਬਦਲਤਾ। ਜੋ ਸਾਡੇ ਇੱਕ ਡੈਸ਼ਰੀ ਪ੍ਰਾਈਸ ਹੈ ਜਿੱਦਾਂ 16.95 ਜਾਂ 13.95 ਜਾਂ 11.95 ਆ, ਉਹਦੇ ਵਿੱਚ ਪੂਰਾ ਡਿਨਰ ਦੇ ਦਈਦਾ। ਰਾਈਸ ਵੀ ਦੇ, ਨਾਨ ਵੀ ਦੇਈਦਾ, ਰੋਟੀ ਜੇ ਕੋਈ ਮੰਗੇ ਰੋਟੀ ਵੀ ਦੇਈਦੀ ਆ, ਨਾਲ ਲੈਮ ਚਿਕਨ ਵੈਜੀਟੇਰੀਅਨ ਜੋ ਖੱਟਾ ਰਹਿਤਾ ਸਭ ਕੁਝ ਨਾਲ ਦੇਈਦਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸਪੈਸ਼ਲਿਟੀ ਕੀ ਹੈ ਵੈਜ 'ਚ ਔਰ ਨਾਨ ਵੈਜ 'ਚ? ਵੈਜੀਟੇਬਲ ਸਾਗ ਬਣਾਈਦਾ, ਜਿੱਦਾਂ ਭੁੱਲ ਜਾਓਗੇ ਤੁਸੀਂ ਪੰਜਾਬ ਵਾਲਾ ਤੇ ਦੇਖੋਗੇ ਸਾਗ ਪਨੀਰ। ਇਟਸ ਰੀਅਲੀ ਗੁੱਡ, ਵੈਰੀ ਟੇਸਟੀ। ਬਿਲਕੁਲ ਠੀਕ ਹੈ। ਚਿਕਨ ਔਰ ਨਾਨ ਵੈਜ? ਨਾਨ ਵੈਜ ਚਿਕਨ ਟਿੱਕਾ ਮਸਾਲਾ। ਮੈਂ ਚਾਹ ਰਿਹਾ ਜਿਹੜਾ ਪਲੇਟਾਂ ਦਾ ਕੋਈ ਰੇਟ ਸ਼ੇਟ ਹੈ ਇੱਕ ਵਾਰ ਲੱਗੇ ਬਹਾਨੇ ਉਹ ਵੀ ਜ਼ਰਾ ਦੱਸ ਦਿਓ, ਤਾਂ ਜੇ ਸਾਡੇ ਜਿਹੜੇ ਸਰੋਤੇ ਦਰਸ਼ਕ ਜਾਂ ਤੁਹਾਡੇ ਚਾਹਤਵੰਦ ਨੇ ਜਾਂ ਜਿਹੜੇ ਜ਼ਿਹਨ ਬਣਾ ਰਹੇ ਨੇ ਉਹ ਜ਼ਰਾ ਪੱਕੇ ਹੋ ਜਾਣ ਕਿ ਇੱਕ ਵਾਰ ਇੰਡੀਆ ਵਿਲੇਜ ਵਿਜ਼ਿਟ ਕਰਨਾ ਹੈ। ਬਿਲਕੁਲ। ਜਿੱਦਾਂ ਜੀ ਹੁਣ ਅਸੀਂ ਲੰਚ ਸਪੈਸ਼ਲ ਲਾਇਆ, ਲੰਚ ਦੇ ਵਿੱਚ ਜਿੱਦਾਂ ਵੈਜੀਟੇਰੀਅਨ ਦੇ ਵਿੱਚ $13.95 ਦੀ ਪਲੇਟ ਦਿੰਦੇ ਪੂਰੀ ਵਧੀਆ ਭਰ ਕੇ। ਕੀ ਕੀ ਹੁੰਦਾ ਉਹਦੇ ਵਿੱਚ? ਰਾਈਸ ਹੁੰਦੀ ਜੀ, ਦਾਲ ਆਉਂਦੀ, ਸਬਜ਼ੀ ਹੁੰਦੀ ਆ, ਨਾਲ ਰਾਇਤਾ ਹੁੰਦਾ ਤੇ ਨਾਨ ਵੀ ਹੁੰਦਾ ਇੱਕ। ਯਾਨੀ ਇੱਕ ਬੰਦਾ ਹੈ ਪੂਰੀ ਤਰ੍ਹਾਂ ਫੁੱਲ ਟਾਈਟ ਹੋ ਰੱਜ ਕੇ ਉੱਠ ਕੇ ਜਾਊਗਾ। ਬਿਲਕੁਲ। ਤੇ ਉਹ ਕਹੂਗਾ ਵੀ ਵਾਕਈ ਪੰਜਾਬ ਵਾਲਾ ਚੇਤਾ ਆ ਗਿਆ। ਜਿੱਦਾਂ ਆਪਾਂ ਪੰਜਾਬ ਦੇ ਵਿੱਚ ਜਦੋਂ ਆਪਾਂ ਦਿੱਲੀ ਤੋਂ ਪੰਜਾਬ ਨੂੰ ਜਾਂਦੇ ਹਾਂ, ਇੱਥੋਂ ਜਦੋਂ ਆਪਾਂ ਅਮਰੀਕਾ ਤੋਂ ਜਾਈਏ ਦਿੱਲੀ ਤੋਂ ਪੰਜਾਬ ਨੂੰ ਨਹੀਂ ਜਾਂਦੇ ਆਪਾਂ, ਤੇ ਰਸਤੇ ਦੇ ਵਿੱਚ ਢਾਬੇ ਦੀ ਰੋਟੀ ਜਿੱਦਾਂ ਖਾਂਦੇ ਤੁਸੀਂ ਸੇਮ ਥਿੰਗ ਮਹਿਸੂਸ ਕਰ ਸਕਦੇ ਹੋ। ਵਾਹ ਵਾਹ। ਔਰ ਵੈਜ ਦੇ ਵਿੱਚ, ਨਾਨ ਵੈਜ ਕੀ ਹੈ? ਨਾਨ ਵੈਜ ਦੇ ਵਿੱਚ ਤੁਸੀਂ ਲੈਮ ਵੀ ਖਾ ਸਕਦੇ ਆ, ਚਿਕਨ ਟਿੱਕਾ ਮਸਾਲਾ ਵੀ ਖਾ ਸਕਦੇ ਆ, ਚਿਕਨ ਕਰੀ, ਚਿਕਨ ਸਾਗ, ਚਿਕਨ ਬਿਰਿਆਨੀ। ਇਹਨਾਂ ਦੇ ਪਲੇਟ ਰੇਟਸ ਕੋਈ? ਹਾਂ 16.95 ਦੇ ਵਿੱਚ ਰੱਜ ਕੇ ਖਾਓ ਜੀ। ਵਾਹ 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 ਵਾਹ। ਪੂਰੀ ਪਲੇਟ ਦੇ ਵਿੱਚ ਰਾਈਸ, ਜਿੱਦਾਂ ਤੁਹਾਨੂੰ ਦੱਸਿਆ, ਵੈਜੀਟੇਬਲ, ਦਾਲ, ਨਾਨ ਵੀ ਹੁੰਦਾ। ਕੀ ਬਾਤ। ਤੇ 15.95 14.95 ਜਿੱਦਾਂ ਡਿਪੈਂਡ ਹੋ ਜਾਂਦਾ। ਕਈ ਵਾਰੀ ਲੈਮ ਥੋੜਾ ਜਿਹਾ ਮਹਿੰਗਾ ਹੁੰਦਾ, ਪਰ ਬਾਕੀ
15 14 ਦੇ ਵਿੱਚ ਤੁਸੀਂ ਬਹੁਤ ਰੱਜ ਤੇ ਕੇ ਕੀ ਟਾਈਮ ਹੁੰਦਾ ਆ ਕੋਈ ਇਸ ਵਾਰ? ਅਸੀਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਲੰਚ ਸਪੈਸ਼ਲ ਰੱਖਿਆ ਹੈਗਾ ਜੀ ਤੇ ਸਾਰੇ ਬੰਦਿਆਂ ਲਈ। ਤੇ ਨਾਲ ਜਿਹੜਾ ਆਊਗਾ, ਜਿਹੜਾ ਪੰਜਾਬੀ ਰੇਡੀਓ ਖਾਸ ਕਰਕੇ ਤੁਹਾਡਾ ਮੱਲੀ ਸਾਹਿਬ ਦਾ ਹਰਜੋਤ ਭਾਜੀ ਦਾ ਨਾਲ ਹੋਊਗਾ ਨਾ, 10% ਡਿਸਕਾਊਂਟ ਵੀ ਦੇਵਾਂਗੇ। ਓਕੇ, ਕੀ ਬਾਤ ਹੈ, ਕੀ ਬਾਤ ਹੈ। ਬਿਲਕੁਲ ਸਪੈਸ਼ਲ ਹੈ। ਲੋ ਜੀ, ਫਿਰ ਮਿਸ ਨਾ ਕਰਨਾ, ਇਹ ਡਿਸਕਾਊਂਟ ਲਾਜ਼ਮੀ ਲੈਣਾ। ਬਾਸੀ ਸਾਹਿਬ, ਮੈਂ ਜਿੱਡੀ ਰੌਣਕ ਦੇਖ ਰਿਹਾ ਆ, ਮੈਂ ਇਹ ਪੁੱਛਣਾ ਚਾਹੁੰਦਾ ਸਾਂ ਕਿ ਕੀ ਪਾਰਟੀ ਵਾਸਤੇ ਕੋਈ ਐਡਵਾਂਸ ਬੁਕਿੰਗ ਉਹ ਵੀ ਹੋ ਸਕਦੀ ਹੈ? ਨੰਬਰ 2, ਜੇ ਕਿਸੇ ਨੇ ਖਾਣਾ ਖੁਣਾ, ਹੁਣ ਇੱਥੇ ਤਾਂ ਵੇਖ ਕੇ ਮੂੰਹ 'ਚ ਪਾਣੀ ਆਉਣ ਡਿਆ, ਕਈ ਵਾਰ ਘਰ ਦੇ ਜੀਆਂ ਲਈ ਵੀ ਚਾਹੀਦਾ ਹੁੰਦਾ, ਤੇ ਪੈਕ ਕਰਾ ਕੇ ਨਾਲ ਲਿਜਾਣ ਵਾਲੀ ਵੀ ਕੋਈ ਸਹੂਲਤ ਹੈ? ਬਹੁਤ ਜ਼ਿਆਦਾ ਜੀ ਆਪਸ਼ਨ ਤੁਹਾਡੇ ਸਾਰੇ ਹੈਗੀ, ਕੋਈ ਗੱਲ ਹੀ ਨਹੀਂ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ। ਤੁਸੀਂ ਜਿੰਨਾ ਮਰਜ਼ੀ ਆਰਡਰ ਦਿਓ। ਠੀਕ ਹੈ। ਜੇ ਤੁਸੀਂ ਪਾਰਟੀ ਕਰਾਉਣੀ ਹੈ ਜਾਂ ਕੇਟਰਿੰਗ ਕਰਾਉਣੀ ਆ, ਸਾਨੂੰ 1-2 ਦਿਨ ਪਹਿਲਾਂ ਦੱਸੋ, ਅਸੀਂ ਕੇਟਰਿੰਗ ਮਤਲਬ ਫੂਡ ਬਣਾ ਕੇ ਤੁਹਾਨੂੰ ਦੇ ਸਕਦੇ ਹਾਂ। ਬਿਲਕੁਲ ਠੀਕ ਹੈ। ਮਤਲਬ ਕੇਟਰਿੰਗ ਤੁਹਾਡੇ ਘਰ ਜਾਓ, ਹਾਲ ਦੇ ਵਿੱਚ ਨਹੀਂ ਹਾਲ ਕੇਟਰਿੰਗ ਤੁਸੀਂ ਇੱਥੇ ਸਾਡੇ ਹਾਲ ਦੇ ਵਿੱਚ ਆਓ। ਇੱਥੇ ਕਿੰਨੀ ਕੈਪੈਸਿਟੀ ਹੈ ਜਿਹਦੇ ਵਾਸਤੇ ਐਡਵਾਂਸ ਬੁਕਿੰਗ ਕਰਾਉਣ ਲਈ ਕਿੰਨਾ ਚਿਰ ਪਹਿਲਾਂ ਦੱਸਣਾ ਪਏਗਾ? 100 ਇੱਥੇ 150 ਠੀਕ ਹੈ। ਪੀਪਲ ਲੋਕੀ ਆ ਸਕਦੇ ਆ। ਠੀਕ ਹੈ। ਤੇ ਸਾਨੂੰ 2 ਵੀਕ ਦਾ ਐਡਵਾਂਸ ਦੱਸ ਦਿਓ, ਅਸੀਂ ਅਰੇਂਜਮੈਂਟ ਕਰ ਸਕਦੇ ਬਿਲਕੁਲ ਠੀਕ ਹੈ। ਔਰ ਪੈਕ ਕਰਾਉਣ ਵੱਲੋਂ ਕੀ ਤੁਸੀਂ ਦੱਸਿਆ, ਜਿਹੜੀ ਮੇਰੀ ਅਸਲ ਧਿਆਨ ਆ ਜਿਹੜਾ ਤੁਹਾਡਾ ਪੈਕਿੰਗ ਅਗਰ ਕਰਵਾਉਣੀ ਹੈ, ਆ ਬਾਬਾ ਉਧਰ ਹੁਣ ਮਿੱਠੇ ਵਾਲੇ ਮੈਂ ਜਾਣ ਡਿਆ। ਗੁਲਾਬ ਜਾਮਣਾ ਹੋ ਜਾਂਦੇ, ਖੀਰ ਹੋ ਅਸਲ 'ਚ ਨਾ ਪਛਾਣ ਲਿਆ ਤੁਸੀਂ ਮੈਨੂੰ, ਮੈਂ ਬਲਕਿ ਇਹ ਦੱਸ ਦਵਾਂ ਮਿੱਠੇ ਜਿਹੇ ਡੈਜ਼ਰਟਸ 'ਚ ਕੀ ਕੀ? ਖੀਰ ਹੈਗੀ ਆ ਘਰ ਇੱਥੇ ਬਣਾਈ ਦੀ, ਬਹੁਤ ਹੀ ਵਧੀਆ ਪੰਜਾਬ ਵਾਲੀ ਖੀਰ। ਕੀ ਬਾਤ ਹੈ, ਕੀ ਤੇ ਬਾਤ। ਨਾਲ ਗੁਲਾਬ ਜਾਮਣਾ, ਰਸਮਲਾਈ ਹੈਗੀ ਆ, ਗੁੱਡ। ਤੇ ਸਮੋਸੇ ਮੇਰੀ ਵਾਈਫ ਬਣਾਉਂਦੀ ਟੌਪ ਦੇ। ਓ ਜ਼ਿੰਦਾਬਾਦ, ਜ਼ਿੰਦਾਬਾਦ। ਬਿਊਟੀਫੁਲ ਸਮੋਸੇ ਬਣਾਉਂਦੀ ਆ, ਵੈਜੀਟੇਰੀਅਨ ਪਕੌੜੇ ਵੀ ਹੈ, ਸਭ ਕੁਝ ਮਤਲਬ ਜੋ ਵੀ ਚੀਜ਼ ਆਪਣੇ ਵੱਲੋਂ ਔਰ ਇੰਡੀਆ ਰੈਸਟੋਰੈਂਟ ਵੱਲੋਂ ਸਾਡੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਔਰ ਆਪਣੇ ਚਾਹਤਕਾਰਾਂ ਨੂੰ ਕੀ ਮੈਸੇਜ ਦੋਗੇ? ਮੈਂ ਤਾਂ ਇਹੀ ਮੈਸੇਜ ਕਹੂੰਗਾ ਬਈ, ਮੇਰੀ ਪ੍ਰਾਈਸ ਸਭ ਤੋਂ ਥੱਲੇ ਹੈਗੀ ਆ, ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਵਾਉਣ। ਬਿਲਕੁਲ ਠੀਕ ਹੈ। ਤੇ ਪਲੀਜ਼ ਸਾਡੀ ਹੈਲਪ ਵੀ ਕਰੋ, ਟਰਾਈ ਵੀ ਕਰੋ, ਤੇ ਤੁਹਾਨੂੰ ਫੂਡ, ਮੈਨੂੰ ਪਤਾ ਵੀ ਸਾਡੇ ਕੋਲ ਐਕਸਪੀਰੀਅੰਸ ਬਹੁਤ ਆ, ਤੁਹਾਨੂੰ ਫੂਡ ਬਹੁਤ ਵਧੀਆ ਲੱਗੂਗਾ। ਤੇ ਤੁਸੀਂ ਜਿੱਦਾਂ ਇਦਾਂ ਕਰੋਗੇ ਵੀ ਜਿੱਦਾਂ ਆਪਣੇ ਪੰਜਾਬ 'ਚ ਬੈਠੇ ਹੋਗੇ, ਘਰ ਵਾਲਾ ਮਾਹੌਲ ਹੋਊਗਾ। ਬਿਲਕੁਲ ਠੀਕ। ਹਾਂ, ਪਾਰਟੀ ਬੁੱਕ ਕਰਾਓ, ਜੋ ਮਰਜ਼ੀ ਕਰੋ, ਕੋਈ ਪ੍ਰੋਬਲਮ, ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ, ਫੂਡ ਦਾ ਤਾਂ ਕੋਈ ਪ੍ਰੋਬਲਮ ਆ ਹੀ ਨਹੀਂ ਸਕਦੀ। ਕੀ ਬਾਤ। ਹਾਂਜੀ, ਬਹੁਤ ਧੰਨਵਾਦ ਤੁਹਾਡਾ ਗੁਰਮੇਲ ਬਾਸੀ ਜੀ, ਕਿ ਇੰਨਾ ਰਸ਼ ਸੀਗਾ ਇਹਦੇ ਬਾਵਜੂਦ ਮੈਂ ਤੁਹਾਨੂੰ ਬਾਹੋਂ ਖਿੱਚਿਆ ਔਰ ਤੁਸੀਂ ਕੁਝ ਸਮਾਂ ਦੇ ਦਿੱਤਾ। ਥੈਂਕ ਯੂ ਜੀ ਵੈਰੀ ਮਚ। ਤੁਹਾਡੀ ਸਾਰੇ ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਸਾਡੇ ਕੋਲ ਆਏ ਆ। ਹਰਜੋਤ ਭਾਜੀ, ਬਲਵਿੰਦਰ ਭੈਣ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਇਹ ਸਨ ਜੀ ਗੁਰਮੇਲ ਬਾਸੀ ਜੀ, ਇੰਡੀਆ ਵਿਲੇਜ ਰੈਸਟੋਰੈਂਟ ਤੋਂ, ਔਰ ਸੈਕਰਾਮੈਂਟੋ ਵਾਸੀ ਦੇ ਆਲੇ ਦੁਆਲੇ ਵਸਣ ਵਾਲੇ ਨੇ ਜਿਹੜੇ, ਮੇਰੀ ਰਿਕਮੈਂਡੇਸ਼ਨ ਤੇ ਇੱਕ ਵਾਰ ਇਹਨਾਂ ਨੂੰ ਜ਼ਰੂਰ ਵਿਜ਼ਿਟ ਕਰੋ, ਤੁਸੀਂ ਇੰਜੋਏ ਕਰੋਗੇ। ਕੁਝ ਕਹਿਣਾ ਚਾਹ ਰਹੇ ਤੁਸੀਂ? ਸਾਡਾ ਜੀ ਰੈਸਟੋਰੈਂਟ ਦਾ ਐਡਰੈਸ ਹੈਗਾ 8865 ਫੋਲਸਮ ਬੁਲੇਵਾਰਡ, ਸੈਕਰਾਮੈਂਟੋ। ਅਸੀਂ ਬਾਟ ਦੇ ਤਾਂ ਫੋਲਸਮ ਦੇ ਕਾਰਨਰ ਦੇ ਵਿੱਚ ਹੈਗੇ। ਬਿਲਕੁਲ ਠੀਕ ਹੈ ਜੀ, ਇਹ ਹੈ ਪਤਾ। ਮੈਂ ਚਾਹ ਰਿਹਾ ਇੱਕ ਵਾਰ ਟੈਲੀਫੋਨ ਨੰਬਰ ਵੀ ਦੱਸ ਦਿਓ। ਸਾਡਾ ਫੋਨ ਨੰਬਰ ਹੈਗਾ ਜੀ 9162269188। ਬਿਲਕੁਲ ਠੀਕ ਹੈ ਜੀ। ਹੁਣ ਬਾਕੀ ਜਾਣਕਾਰੀ ਤੁਸੀਂ ਇਸ ਨੰਬਰ ਤੋਂ ਵੀ ਲੈ ਸਕਦੇ ਜੇ। ਮੈਨੂੰ ਮਸੂਦ ਮੱਲੀ ਨੂੰ ਪੰਜਾਬੀ ਰੇਡੀਓ USA ਦੀ ਡਿਜੀਟਲ ਟੀਮ ਦੇ ਨਾਲ ਇਜਾਜ਼ਤਾਂ ਦਿਓ। ਜ਼ਰਾ ਸਵਾਦਿਸ਼ਟ ਕਿਸਮ ਦੇ ਗੁਲਾਬ ਜਾਮਨ ਮਾਰਨ ਦੇ ਨੇ ਆਵਾਜ਼ਾਂ, ਤੇ ਮੈਂ ਜ਼ਰਾ ਉਧਰ ਹੋ ਜਾ। ਥੈਂਕ ਯੂ ਜੀ।